अस्सलाम वालेकुम नाज़रीन, मैं ਤੁਹਾਡਾ ਮੇਜ਼ਬਾਨ ਸੈयਦ ਇਰਫਾਨ ਅਲ ਹਸਨੀ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ। ਪੰਜਾਬੀ ਲਹਿਰ ਉੱਤੇ ਪੰਜਾਬੀ ਦੀਆਂ ਖਬਰਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲੇ ਖਾਸ ਖਬਰਾਂ। ਅੱਜ ਦੀਆਂ ਖਬਰਾਂ 'ਚ ਗੱਲਬਾਤ ਕਰਾਂਗੇ। ਇਸ ਹਫਤੇ ਵਜ਼ੀਰ ਆਜ਼ਮ ਨੇ ਬਲੋਚਿਸਤਾਨ, ਖੈਬਰ ਪਖਤੂਨਖਵਾ ਅਤੇ ਪੰਜਾਬ ਦਾ ਦੌਰਾ ਕੀਤਾ। ਨਾਲ ਹੀ ਖਬਰਾਂ ਸ਼ਾਮਲ ਕਰਾਂਗੇ ਕਿ ਚੀਨ ਵੱਲੋਂ ਇਮਦਾਦੀ ਖੇਪਾਂ ਪਾਕਿਸਤਾਨ ਆਉਣੀਆਂ ਸ਼ੁਰੂ ਹੋ ਗਈਆਂ। ਭਾਰਤ ਵੱਲੋਂ LOC ਦੀ ਖਿਲਾਫਵਰਜੀ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਗੱਲਬਾਤ ਦੀ ਸਾਂਝ ਕਰਾਂਗੇ ਕਿ ਸਿਕਿਉਰਿਟੀ ਫੋਰਸਿਸ ਵੱਲੋਂ ਸ਼ਮਾਲੀ ਵਜ਼ੀਰਿਸਤਾਨ ਵਿੱਚ ਆਪਰੇਸ਼ਨ ਵੀ ਕੀਤਾ ਗਿਆ। ਕਰੋਨਾ ਦੀ ਸੂਰਤ-ਏ-ਹਾਲ ਦੇ ਮੁਤਲਕ ਵੀ ਖਬਰਾਂ ਦੀ ਸਾਂਝ ਕਰਾਂਗੇ। ਇਸ ਤੋਂ ਇਲਾਵਾ ਅੱਜ ਦੀਆਂ ਖਬਰਾਂ 'ਚ ਸ਼ਾਮਲ ਕਰਾਂਗੇ ਕਿ ਮਾਂ ਦਾ ਪਿਆਰ ਫਿਰ ਮਾਂ ਦਾ ਪਿਆਰ ਹੀ ਹੁੰਦਾ ਹੈ। ਭਾਰਤ ਵਿੱਚ 1400 ਕਿਲੋਮੀਟਰ ਦੂਰ ਪੁੱਤਰ ਨੂੰ ਮਿਲਣ ਵਾਸਤੇ ਇੱਕ ਮਾਂ ਸਕੂਟਰ ਉੱਤੇ ਸਾਰਾ ਫਾਸਲਾ ਤੈਅ ਕਰਕੇ ਆਪਣੇ ਪੁੱਤਰ ਦੇ ਕੋਲ ਪਹੁੰਚ ਗਈ। ਅਤੇ ਮੌਸਮ ਦੀਆਂ ਖਬਰਾਂ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਤੁਸੀਂ ਸੁਣੀਆਂ ਖਾਸ ਖਬਰਾਂ ਤੇ ਹੁਣ ਖਬਰਾਂ ਤਫਸੀਲ ਦੇ ਨਾਲ। ਸਜਣੋ ਤੇ ਮਿੱਤਰੋ, ਚੀਨ ਪਾਕਿਸਤਾਨ ਦਾ ਯਾਰ, ਪਾਕਿਸਤਾਨ ਦਾ ਦੋਸਤ ਮੁਲਕ ਹਮੇਸ਼ਾ ਹਰ ਔਖੇ ਵੇਲੇ ਤੇ ਔਖੀ ਘੜੀ ਵਿੱਚ ਪਾਕਿਸਤਾਨ ਦੇ ਨਾਲ ਖਲੋਤਾ ਰਿਹਾ ਹੈ। ਕਰੋਨਾ ਵਾਇਰਸ ਦੀ ਇਸ ਮੌਜੂਦਾ ਸੂਰਤ-ਏ-ਹਾਲ ਦੇ ਤਹਿਤ ਵੀ ਪਾਕਿਸਤਾਨ ਦੇ ਨਾਲ ਖਲੋਤਾ ਹੈ। ਹਰ ਤਰ੍ਹਾਂ ਦੀ ਮਦਦ ਵੀ ਚੀਨ ਵੱਲੋਂ ਪਾਕਿਸਤਾਨ ਦੀ ਕੀਤੀ ਜਾ ਰਹੀ ਹੈ ਅਤੇ ਕਈ ਖੇਪਾਂ ਇਮਦਾਦੀ ਸਮਾਨ ਲੈ ਕੇ ਪਾਕਿਸਤਾਨ ਪਹੁੰਚ ਰਹੀਆਂ ਨੇ। ਅੱਜ ਵੀ ਇੱਕ ਖੇਪ ਪਾਕਿਸਤਾਨ ਪਹੁੰਚੀ। PIA ਦਾ 777 ਬੋਇੰਗ ਤਿਆਰਾ ਇਮਦਾਦੀ ਸਮਾਨ ਲੈ ਕੇ ਪਾਕਿਸਤਾਨ ਪਹੁੰਚਿਆ। ਇਹ 22 ਟਨ ਵਜ਼ਨੀ ਇਮਦਾਦੀ ਸਮਾਨ, ਜਿਹਦੇ ਵਿੱਚ 936 ਕਿਲੋਗ੍ਰਾਮ ਮਾਸਕ ਅਤੇ 59 ਵੈਂਟੀਲੇਟਰ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਦੀਗਰ ਹਿਫਾਜ਼ਤੀ ਸਮਾਨ ਵੀ ਇਸ ਖੇਪ ਵਿੱਚ ਸ਼ਾਮਲ ਹੈ, ਜਿਹੜਾ ਕਿ ਕਰੋਨਾ ਵਾਇਰਸ ਦੇ ਨਾਲ ਨਿਬੜਨ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਆਉਣ ਵਾਲੀ ਖੇਪ ਦਾ ਇਸਤਕਬਾਲ ਪਾਕਿਸਤਾਨ ਦੀ ਵਜ਼ੀਰ ਮੁਹਤਰਮਾ ਜ਼ਰਤਾਜ ਗੁਲ ਸਾਹਿਬਾ ਨੇ ਕੀਤਾ ਅਤੇ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਦੀ ਸਾਂਝ ਕਰਦਿਆਂ ਹੋਇਆਂ ਜ਼ਰਤਾਜ ਗੁਲ ਸਾਹਿਬਾ ਨੇ ਆਖਿਆ ਕਿ ਪਾਕਿਸਤਾਨ ਕਰੋਨਾ ਵਾਇਰਸ ਤੋਂ ਨਿਬੜਨ ਲਈ ਹਰ ਤਰ੍ਹਾਂ ਦੇ ਇਕਦਾਮਾਤ ਕਰ ਰਿਹਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਕੌਮ ਦੀ ਮਦਦ ਦੇ ਨਾਲ ਬਹੁਤ ਛੇਤੀ ਅਸੀਂ ਕਰੋਨਾ ਵਾਇਰਸ ਉੱਤੇ ਕੰਟਰੋਲ ਵੀ ਕਰ ਲਵਾਂਗੇ। ਚੇਅਰਮੈਨ NDMA ਜਨਾਬ ਮੁਹੰਮਦ ਅਫਜ਼ਲ ਸਾਹਿਬ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਸਾਰੇ ਸੂਬਿਆਂ ਦੇ ਅੰਦਰ ਹਿਫਾਜ਼ਤੀ ਸਮਾਨ ਪਹੁੰਚਾਇਆ ਜਾ ਰਿਹਾ ਹੈ। ਬਹੁਤ ਜਲਦੀ ਹਿਫਾਜ਼ਤੀ ਸਮਾਨ ਸਾਰਿਆਂ ਸੂਬਿਆਂ ਦੇ ਵਿੱਚ ਪਹੁੰਚਾ ਦਿੱਤਾ ਜਾਵੇਗਾ, ਜਿਹੜਾ ਕਿ ਕਰੋਨਾ ਵਾਇਰਸ ਤੋਂ ਨਿਬੜਨ ਲਈ ਮਾਵਨ ਸਾਬਤ ਹੋਵੇਗਾ। ਅਗਰ ਪਾਕਿਸਤਾਨ ਦੀ ਸੂਰਤ-ਏ-ਹਾਲ ਦੀ ਗੱਲ ਕਰੀਏ ਤੇ ਇਸ ਵੇਲੇ ਪਾਕਿਸਤਾਨ ਵਿੱਚ 71 ਮੌਤਾਂ ਹੋ ਚੁੱਕੀਆਂ ਨੇ ਅਤੇ 4788 ਅਫਰਾਦ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 762 ਲੋਕ ਜਿਹੜੇ ਨੇ ਸਿਹਤਯਾਬ ਵੀ ਹੋ ਗਏ ਨੇ। ਅਗਰ ਅਸੀਂ ਗਿਣਤੀ ਦੀ ਗੱਲ ਕਰੀਏ ਤੇ ਇਸ ਵੇਲੇ ਗਿਲਗਿਤ ਵਿੱਚ 215 ਲੋਕ, ਆਜ਼ਾਦ ਕਸ਼ਮੀਰ ਵਿੱਚ 34, ਇਸਲਾਮਾਬਾਦ ਵਿੱਚ 113, ਪੰਜਾਬ ਵਿੱਚ ਸਭ ਤੋਂ ਜ਼ਿਆਦਾ 2338 ਕੇਸ ਸਾਹਮਣੇ ਆ ਚੁੱਕੇ ਨੇ। ਅਗਰ ਸਿੰਧ ਦੀ ਗੱਲਬਾਤ ਕਰੀਏ ਤੇ ਸਿੰਧ ਵਿੱਚ 1214 ਲੋਕ ਇਸ ਵੇਲੇ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਨੇ। ਬਲੋਚਿਸਤਾਨ ਵਿੱਚ ਵੀ ਇਸ ਵੇਲੇ 220 ਲੋਕ ਕਰੋਨਾ ਵਾਇਰਸ ਤੋਂ ਮੁਤਾਸਰ ਹੋ ਚੁੱਕੇ ਨੇ। ਖੈਬਰ ਪਖਤੂਨਖਵਾ ਦੀ ਅਗਰ ਗੱਲ ਕਰੀਏ ਤੇ ਖੈਬਰ ਪਖਤੂਨਖਵਾ ਵਿੱਚ ਵੀ 656 ਲੋਕ ਇਸ ਵੇਲੇ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਨੇ। ਕਰੋਨਾ ਵਾਇਰਸ ਵੱਧਦਾ ਹੀ ਜਾ ਰਿਹਾ ਹੈ ਔਰ ਇਹਨੂੰ ਰੋਕਣ ਵਾਸਤੇ ਇੰਤਜ਼ਾਮਾਤ ਵੀ ਕੀਤੇ ਜਾ ਰਹੇ ਨੇ। ਬਲੋਚਿਸਤਾਨ ਹੁਕੂਮਤ ਨੇ ਮਜ਼ੀਦ ਇਕਦਾਮਾਤ ਉਠਾ ਲਏ ਨੇ ਅਤੇ ਇਸ ਮੌਕੇ ਤੇ ਲਿਆਕਤ ਸਾਹਵਾਨੀ ਸੂਬਾਈ ਵਜ਼ੀਰ ਬਲੋਚਿਸਤਾਨ ਦਾ ਕਹਿਣਾ ਸੀ ਪੂਰੇ ਸੂਬੇ ਵਿੱਚ ਇਮਦਾਦੀ ਸਮਾਨ ਵੰਡ ਦਿੱਤਾ ਜਾਏਗਾ, ਜਿਹੜਾ ਕਿ ਕਰੋਨਾ ਵਾਇਰਸ ਨੂੰ ਰੋਕਣ ਲਈ ਮਾਵਨ ਸਾਬਤ ਹੋਵੇਗਾ। ਇਸ ਮੌਕੇ ਤੇ ਪੰਜਾਬ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਆ। ਅਹਿਸਾਸ ਕਫਾਲਤ ਪ੍ਰੋਗਰਾਮ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਹਦੇ ਤਹਿਤ ਗਰੀਬ ਲੋਕਾਂ ਨੂੰ ਇਮਦਾਦੀ ਰਕਮਾਂ ਤਕਸੀਮ ਕੀਤੀਆਂ ਜਾ ਰਹੀਆਂ ਨੇ। ਫੈਸਲਾਬਾਦ, ਰੋਜ਼ਾਨ ਅਤੇ ਪੂਰੇ ਪੰਜਾਬ ਵਿੱਚ ਰਾਵਲਪਿੰਡੀ ਸਮੇਤ ਇਸ ਵੇਲੇ ਇਮਦਾਦੀ ਰਕਮਾਂ ਤਕਸੀਮ ਕੀਤੀਆਂ ਜਾ ਰਹੀਆਂ ਨੇ। ਇਮਦਾਦੀ ਰਕਮਾਂ ਦੀ ਤਕਸੀਮ ਜਾਰੀ ਹੈ। ਵਜ਼ੀਰ ਆਜ਼ਮ ਦੀ ਮਾਮਲੇ ਖਸੂਸੀ ਡਾਕਟਰ ਸਾਨੀਆ ਨਿਸ਼ਤਰ ਦਾ ਕਹਿਣਾ ਹੈ ਕਿ ਇਸ ਵੇਲੇ ਇਮਦਾਦੀ ਰਕਮਾਂ ਇਸ ਵੇਲੇ 6,47,338 ਖਾਨਦਾਨਾਂ ਵਿੱਚ ਤਕਸੀਮ ਕੀਤੀਆਂ ਜਾ ਚੁੱਕੀਆਂ ਨੇ, ਜਿਹਦਾ ਕਿ ਦਾਇਰਾ ਕਾਰ ਮਜ਼ੀਦ ਵਧਾਇਆ ਵੀ ਜਾਵੇਗਾ। ਇਸ ਮੌਕੇ ਤੇ ਉਹਨਾਂ ਦਾ ਕਹਿਣਾ ਸੀ ਕਿ ਪਿਸ਼ਾਵਰ ਵਿੱਚ 15 ਰਿਟੇਲਰਸ ਗ੍ਰਿਫਤਾਰ ਕਰ ਲਏ ਗਏ ਨੇ, ਜਿਹੜੇ ਲੋਕਾਂ ਕੋਲੋਂ ਰਕਮਾਂ ਵਟੋਰ ਰਹੇ ਸਨ ਔਰ ਇਸ ਜੁਰਮ ਦਾ ਇਰਤਕਾਬ ਕਰ ਰਹੇ ਸਨ। ਇਸ ਤੋਂ ਇਲਾਵਾ ਵਜ਼ੀਰ ਆਜ਼ਮ ਦੇ ਮਾਮਲੇ ਖਸੂਸੀ ਜਨਾਬ ਡਾਕਟਰ ਜ਼ਫਰ ਮਿਰਜ਼ਾ ਦਾ ਕਹਿਣਾ ਹੈ ਕਿ ਅੱਲਾਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਦੱਸੇ ਗਏ ਤਖਮੀਨੇ ਦੇ ਮੁਤਾਬਿਕ ਅਜੇ ਉਸ ਤਰ੍ਹਾਂ ਕਰੋਨਾ ਦੇ ਮਰੀਜ਼ਾਂ ਦੀ ਤਾਦਾਦ ਵੱਧ ਨਹੀਂ ਰਹੀ। ਉਹਨਾਂ ਦਾ ਕਹਿਣਾ ਸੀ ਕਿ 152 ਹਸਪਤਾਲਾਂ ਨੂੰ ਸਮਾਨ ਪਹੁੰਚਾ ਦਿੱਤਾ ਗਿਆ ਹੈ ਔਰ ਮਜ਼ੀਦ ਵੀ ਸਮਾਨ ਬਹੁਤ ਜਲਦੀ ਪਹੁੰਚਾ ਦਿੱਤਾ ਜਾਵੇਗਾ। ਪਾਕਿਸਤਾਨ ਦੇ ਵਜ਼ੀਰ ਖਾਰਜਾ ਜਨਾਬ ਸ਼ਾਹ ਮਹਿਮੂਦ ਕੁਰੈਸ਼ੀ ਹੋਰਾਂ ਨੇ ਬੈਰੂਨੇ ਮੁਲਕ ਫਸੇ ਹੋਏ, ਬਾਹਰ ਦੀਆਂ ਮੁਲਕਾਂ ਵਿੱਚ ਫਸੇ ਹੋਏ ਲੋਕਾਂ ਨੂੰ ਵਾਪਸ ਪਾਕਿਸਤਾਨ ਲਿਆਉਣ ਵਾਸਤੇ ਇਕਦਾਮਾਤ ਕਰਨ ਲਈ ਇਜਲਾਸ ਬੁਲਾਇਆ।
ਇਸ ਇਜਲਾਸ ਦੀ ਸਦਾਰਤ ਕਰਦਿਆਂ ਹੋਇਆਂ ਉਹਨਾਂ ਨੇ ਇੱਕ ਐਸਓਪੀ ਵੀ ਤਿਆਰ ਕੀਤਾ ਅਤੇ ਮੀਡੀਆ ਦੇ ਨਾਲ ਗੱਲਬਾਤ ਦੀ ਸਾਂਝ ਕਰਦਿਆਂ ਹੋਇਆਂ ਉਹਨਾਂ ਦਾ ਕਹਿਣਾ ਸੀ ਇਸ ਐਸਓਪੀ ਨੂੰ ਬਣਾਉਣ ਤੋਂ ਬਾਅਦ ਹੁਣ ਤੱਕ 9 ਖਸੂਸੀ ਪਰਵਾਜ਼ਾਂ ਦੇ ਜ਼ਰੀਏ ਪਾਕਿਸਤਾਨ ਵਿੱਚ 16,900 ਪਾਕਿਸਤਾਨੀਆਂ ਨੂੰ ਵਾਪਸ ਲਿਆਇਆ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਦੂਸਰਿਆਂ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਕੈਦ ਪਾਕਿਸਤਾਨੀਆਂ ਨੂੰ ਵੀ ਵਾਪਸ ਲਿਆਉਣ ਵਾਸਤੇ ਇਕਦਾਮਾਤ ਕਰ ਰਹੇ ਹਨ। ਖੈਬਰ ਪਖਤੂਨਖਵਾ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਵਿੱਚ ਛੁੱਟੀਆਂ ਮਜ਼ੀਦ ਵਧਾ ਦਿੱਤੀਆਂ ਗਈਆਂ ਨੇ। ਹੁਣ ਸਰਕਾਰੀ ਦਫ਼ਤਰ 18 ਅਪ੍ਰੈਲ ਤੋਂ ਬਾਅਦ ਖੁੱਲਣਗੇ। ਪਾਕ ਅਫਗਾਨ ਬਾਰਡਰ ਜਿਹੜਾ ਕਿ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਬੰਦ ਕਰ ਦਿੱਤਾ ਗਿਆ ਸੀ, ਹੁਣ ਵੇਖਦਿਆਂ ਹੋਇਆਂ ਔਰ ਅਫਗਾਨਿਸਤਾਨ ਦੀ ਗਵਰਨਮੈਂਟ ਦੀ ਦਰਖਾਸਤ ਉੱਤੇ ਅਫਗਾਨ ਬਾਰਡਰ ਨੂੰ ਖੋਲ ਦਿੱਤਾ ਗਿਆ ਹੈ। ਚਮਨ ਬਾਰਡਰ ਦੇ ਰਾਹੀਂ ਹੁਣ ਤਜਾਰਤੀ ਸਮਾਨ ਦਾ ਆਣਾ ਜਾਣਾ ਸ਼ੁਰੂ ਹੋ ਗਿਆ ਹੈ, ਜਿਹਦੇ ਤਹਿਤ ਪਾਕਿਸਤਾਨ ਤੋਂ 100 ਤੋਂ ਜ਼ਿਆਦਾ ਟਰੱਕ ਖੁਰਾਕ ਅਤੇ ਅਦਵਿਆਤ ਲੈ ਕੇ ਅਫਗਾਨਿਸਤਾਨ ਵੱਲ ਰਵਾਨਾ ਹੋਏ। ਵਜ਼ੀਰ ਆਜ਼ਮ ਦੇ ਮਾਮਲੇ ਖਸੂਸੀ ਮੋਇਦ ਰਿਜ਼ਵਾਨ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਇਸ ਵੇਲੇ ਖੁਰਾਕ ਅਤੇ ਦਵਾਈਆਂ ਦੀ ਕਿੱਲਤ ਪੈਦਾ ਹੋ ਗਈ ਸੀ। ਅਸੀਂ ਇਸ ਨੂੰ ਵੇਖਦਿਆਂ ਹੋਇਆਂ ਜਜ਼ਬਾ-ਏ ਖੈਰ ਸਗਾਲੀ ਦੇ ਤਹਿਤ ਚਮਨ ਬਾਰਡਰ ਨੂੰ ਖੋਲ੍ਹਿਆ ਹੈ, ਜਿਹਦੇ ਤਹਿਤ ਪਾਕਿਸਤਾਨ ਵੱਲੋਂ ਇਮਦਾਦੀ ਸਮਾਨ ਅਤੇ ਖੁਰਾਕ ਅਫਗਾਨਿਸਤਾਨ ਵੱਲ ਜਾਣਾ ਸ਼ੁਰੂ ਹੋ ਗਈ ਹੈ। ਪੰਜਾਬ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। NDMA ਨੇ ਪੰਜਾਬ ਦੇ 33 ਹਸਪਤਾਲਾਂ ਵਿੱਚ ਹਿਫਾਜ਼ਤੀ ਸਮਾਨ ਪਹੁੰਚਾ ਦਿੱਤਾ ਹੈ ਅਤੇ NDMA ਦੇ ਚੇਅਰਮੈਨ ਦਾ ਕਹਿਣਾ ਹੈ ਕਿ ਹੁਣ ਅਸੀਂ 75 ਦਿਨਾਂ ਤੱਕ ਕਰੋਨਾ ਵਾਇਰਸ ਦੇ ਟੈਸਟ ਲੋਕਾਂ ਦੇ ਕਰ ਸਕਦੇ ਹਾਂ। ਸਾਡੀ ਕੈਪੈਸਿਟੀ 75 ਦਿਹਾੜਿਆਂ ਤੱਕ ਕਰੋਨਾ ਵਾਇਰਸ ਦੇ ਟੈਸਟਾਂ ਦੀ ਕਰਨ ਦੀ ਵੱਧ ਗਈ ਹੈ। ਇਸ ਤੋਂ ਇਲਾਵਾ ਸ਼ਮਾਲੀ ਵਜ਼ੀਰਿਸਤਾਨ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਸ਼ਮਾਲੀ ਵਜ਼ੀਰਿਸਤਾਨ ਵਿੱਚ ਦਹਿਸ਼ਤਗਰਦਾਂ ਦੇ ਖਿਲਾਫ ਸਿਕਿਉਰਿਟੀ ਫੋਰਸਿਸ ਨੇ ਆਪਰੇਸ਼ਨ ਕੀਤਾ, ਜਿਹਦੇ ਵਿੱਚ 7 ਦਹਿਸ਼ਤਗਰਦਾਂ ਨੂੰ ਹਲਾਕ ਕਰ ਦਿੱਤਾ ਗਿਆ ਅਤੇ 2 ਜਵਾਨ ਵੀ ਸ਼ਹੀਦ ਹੋ ਗਏ। ਉਹਨਾਂ ਦੋਵਾਂ ਜਵਾਨਾਂ ਨੂੰ ਪੰਜਾਬ ਦੇ ਵਜ਼ੀਰ ਆਲਾ ਜਨਾਬ ਉਸਮਾਨ ਬੁਜ਼ਦਾਰ ਸਾਹਿਬ ਨੇ ਖਿਰਾਜੇ ਤਹਿਸੀਨ ਪੇਸ਼ ਕੀਤਾ। ਆਲਮੀ ਅਦਾਰਾ ਸਿਹਤ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਇਸ ਵੇਲੇ ਕਰੋਨਾ ਵਾਇਰਸ ਕਾਫੀ ਮੁਲਕਾਂ ਦੇ ਤਿੱਬੀ ਅਮਲੇ ਦੇ 10% ਤੋਂ ਜ਼ਿਆਦਾ ਲੋਕਾਂ ਵਿੱਚ ਫੈਲ ਚੁੱਕਿਆ ਹੈ, ਜਿਹੜਾ ਕਿ ਇੱਕ ਤਸ਼ਵੀਸ਼ਨਾਕ ਅਮਲ ਹੈ। ਇਸ ਤੋਂ ਇਲਾਵਾ ਜਿਹੜੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਰਿਪੋਰਟ ਸ਼ਾਇਆ ਕੀਤੀ ਗਈ ਹੈ, ਉਸ ਵਿੱਚ ਦੱਸਿਆ ਗਿਆ ਹੈ ਕਿ ਅਗਰ ਪਾਬੰਦੀਆਂ ਖਤਮ ਕੀਤੀਆਂ ਗਈਆਂ ਜਾਂ ਲਾਕਡਾਊਨ ਖਤਮ ਕੀਤਾ ਗਿਆ ਤੇ ਕਰੋਨਾ ਵਾਇਰਸ ਮਜ਼ੀਦ ਤਬਾਹੀ ਫੈਲਾ ਸਕਦਾ ਹੈ, ਜਿਹੜੀ ਕਿ ਇੱਕ ਖੌਫਨਾਕ ਹੱਦ ਤੱਕ ਵੱਧ ਸਕਦੀ ਹੈ। ਅਮਰੀਕਾ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਅਮਰੀਕੀ ਸਦਰ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਗਰ ਕਰੋਨਾ ਵਾਇਰਸ ਇਸੇ ਤਰ੍ਹਾਂ ਫੈਲਦਾ ਰਿਹਾ ਤੇ ਕਰੋਨਾ ਵਾਇਰਸ ਤੋਂ 20 ਲੱਖ ਤੋਂ ਜ਼ਿਆਦਾ ਅਮਰੀਕੀ ਮੁਤਾਸਰ ਹੋਣਗੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਕਦਾਮਾਤ ਕਰ ਰਹੇ ਹਾਂ, ਇਹਨਾਂ ਇਕਦਾਮਾਤ ਦੇ ਤਹਿਤ ਹੀ ਕਰੋਨਾ ਵਾਇਰਸ ਨੂੰ ਅਸੀਂ ਕੰਟਰੋਲ ਵੀ ਕਰ ਰਹੇ ਹਾਂ। ਅਗਰ ਅਸੀਂ ਇਕਦਾਮਾਤ ਨਾ ਕਰਦੇ ਤੇ 22 ਲੱਖ ਤੋਂ ਜ਼ਿਆਦਾ ਕਰੋਨਾ ਵਾਇਰਸ ਤੋਂ ਜ਼ਿਆਦਾ ਲੋਕ ਮੁਤਾਸਰ ਹੋਣੇ ਸਨ। ਪੂਰੀ ਦੁਨੀਆ ਦੀਆਂ ਖਬਰਾਂ ਤੇ ਵੀ ਝਾਤੀ ਪਾ ਲੈਂਦੇ ਹਾਂ। ਇਸ ਵੇਲੇ ਪੂਰੀ ਦੁਨੀਆ ਵਿੱਚ ਕਰੋਨਾ ਦੀ ਵਜ੍ਹਾ ਤੋਂ 1,27,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਸੱਜਣੋ ਤੇ ਮਿੱਤਰੋ, ਇਸ ਵੇਲੇ ਪੂਰੀ ਦੁਨੀਆ ਵਿੱਚ 17 ਲੱਖ ਲੋਕ ਕਰੋਨਾ ਵਾਇਰਸ ਤੋਂ ਮੁਤਾਸਰ ਹੋ ਚੁੱਕੇ ਨੇ। ਅਗਰ ਅਸੀਂ ਇਟਲੀ ਔਰ ਸਪੇਨ ਦੀ ਗੱਲ ਕਰੀਏ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਦੇ ਮੁਤਾਬਕ ਇਸ ਵੇਲੇ ਇਟਲੀ ਅਤੇ ਸਪੇਨ ਵਿੱਚ ਮੌਤਾਂ ਦੀ ਤਾਦਾਦ ਕਦਰੇ ਘੱਟ ਹੋਈ ਹੈ। ਤੁਰਕੀ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਤੁਰਕੀ ਵਿੱਚ ਵੀ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਹੁਣ ਕਰਫਿਊ ਲਾ ਦਿੱਤਾ ਗਿਆ ਹੈ। ਤੁਰਕੀ ਦੇ ਵੱਡੇ 31 ਸ਼ਹਿਰਾਂ ਵਿੱਚ ਮੁਕੰਮਲ ਤੌਰ ਤੇ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਗੁਜ਼ਰੇ ਹੋਏ 24 ਘੰਟਿਆਂ ਦੇ ਦੌਰਾਨ ਤੁਰਕੀ ਵਿੱਚ 90 ਮੌਤਾਂ ਵਾਕਈ ਹੋ ਚੁੱਕੀਆਂ ਨੇ। ਗਵਾਂਢੀ ਮੁਲਕ ਭਾਰਤ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਭਾਰਤ ਵਿੱਚ ਵੀ ਕਰੋਨਾ ਆਪਣੀ ਤਬਾਹੀ ਫੈਲਾ ਰਿਹਾ ਹੈ। ਇਸ ਵੇਲੇ ਗੁਜ਼ਰੇ ਹੋਏ 24 ਘੰਟਿਆਂ ਦੇ ਦੌਰਾਨ ਭਾਰਤ ਵਿੱਚ 20 ਮੌਤਾਂ ਹੋ ਚੁੱਕੀਆਂ ਨੇ। ਹੁਣ ਤੱਕ ਹੋਣ ਵਾਲੀਆਂ ਮੌਤਾਂ ਦੀ ਤਾਦਾਦ 249 ਹੋ ਚੁੱਕੀ ਹੈ। ਇੱਕ ਹੋਰ ਵੀ ਬੜੀ ਅਹਿਮ ਖਬਰ ਭਾਰਤ ਤੋਂ ਸ਼ਾਮਲ ਕਰ ਲੈਂਦੇ ਹਾਂ। ਸੱਜਣੋ ਤੇ ਮਿੱਤਰੋ, ਮਾਂ ਫਿਰ ਮਾਂ ਹੀ ਹੁੰਦੀ ਹੈ। ਮਾਂ ਦੀ ਮੁਹੱਬਤ ਤੇ ਮਾਂ ਦਾ ਪਿਆਰ ਇੱਕ ਨਵੇਕਲਾ ਪਿਆਰ ਹੁੰਦਾ ਹੈ। ਭਾਰਤ ਵਿੱਚ ਆਪਣੀ ਮਾਂ ਕੋਲੋਂ ਦੂਰ ਪੁੱਤਰ ਜਿਹੜਾ ਕਿ 1400 ਕਿਲੋਮੀਟਰ ਦੂਰ ਸੀ, ਮਾਂ ਆਪਣੇ ਪੁੱਤਰ ਨੂੰ ਲੈਣ ਵਾਸਤੇ 1400 ਕਿਲੋਮੀਟਰ ਦਾ ਫਾਸਲਾ ਸਕੂਟਰ ਉੱਤੇ ਤੈਅ ਕਰਕੇ ਆਪਣੇ ਪੁੱਤਰ ਕੋਲ ਪਹੁੰਚੀ ਔਰ ਆਪਣੇ ਪੁੱਤਰ ਨੂੰ ਨਾਲ ਆਪਣੇ ਸ਼ਹਿਰ ਵਾਪਸ ਲੈ ਆਈ। ਇਹ ਬੜੀ ਇੱਕ ਖਾਸ ਖਬਰ ਪੰਜਾਬੀ ਲਹਿਰ ਉੱਤੇ ਤੁਹਾਡੇ ਨਾਲ ਸ਼ੇਅਰ ਕੀਤੀ ਗਈ। ਚੀਨ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ ਕਿ ਚੀਨ ਦੇ ਸੂਬੇ ਹੈਲੋਂਗ ਜਿਆਂਗ ਜਿਹੜਾ ਕਿ ਚੀਨ ਦਾ ਸ਼ਮਾਲ ਮਸ਼ਰਕੀ ਸੂਬਾ ਹੈ, ਫਿਰ ਦੁਬਾਰਾ ਕਰੋਨਾ ਵਾਇਰਸ ਦਾ ਮਰਕਜ਼ ਬਣਨਾ ਸ਼ੁਰੂ ਹੋ ਗਿਆ ਹੈ। ਰੂਸ ਦੀ ਸਰਹੱਦ ਉੱਤੇ ਵਾਕਿਆ ਇਸ ਸੂਬੇ ਵਿੱਚ ਹੁਣ ਤੱਕ 154 ਅਫਰਾਦ ਵਿੱਚ ਕਰੋਨਾ ਵਾਇਰਸ ਦੀ ਤਸਦੀਕ ਹੋ ਚੁੱਕੀ ਹੈ। ਇਸ ਤੋਂ ਬਾਅਦ ਰੂਸ ਨੇ ਆਪਣੇ ਸਰਹੱਦੀ ਸ਼ਹਿਰਾਂ ਵਿੱਚ ਲਾਕਡਾਊਨ ਕਰ ਦਿੱਤਾ ਹੈ ਅਤੇ ਲੋਕਾਂ ਦਾ ਆਣਾ ਔਰ ਜਾਣਾ ਉਸ ਸ਼ਹਿਰਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਮਕਬੂਜ਼ਾ ਕਸ਼ਮੀਰ ਤੋਂ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਇਸ ਵੇਲੇ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਮਕਬੂਜ਼ਾ ਕਸ਼ਮੀਰ ਵਿੱਚ ਵੀ ਸੂਰਤ-ਏ-ਹਾਲ ਬੜੀ ਅਜੀਬ ਹੋ ਗਈ ਹੈ।
ਇਸ ਵੇਲੇ ਕਸ਼ਮੀਰ ਵਿੱਚ 184 ਅਫਰਾਦ ਵਿੱਚ ਕਰੋਨਾ ਵਾਇਰਸ ਦੀ ਤਸਦੀਕ ਹੋ ਚੁੱਕੀ ਹੈ ਅਤੇ 4 ਅਫਰਾਦ ਆਪਣੀ ਜਾਨਾਂ ਤੋਂ ਹੱਥ ਵੀ ਧੋ ਚੁੱਕੇ ਨੇ। ਤੁਸੀਂ ਅੱਜ ਦੀਆਂ ਖਬਰਾਂ ਸੁਣੀਆਂ ਤੇ ਹੁਣ ਮੌਸਮ ਦੀਆਂ ਖਬਰਾਂ ਦੀ ਵੀ ਸਾਂਝ ਕਰ ਲੈਂਦੇ ਆ। ਦਿਨ ਲੱਗਣ ਲੱਗ ਪਏ ਨੇ ਅਤੇ ਮੌਸਮ ਖੁਸ਼ਕ ਤੇ ਗਰਮ ਹੋ ਗਿਆ। ਅੱਜ ਦਾ ਦਰਜਾ ਹਰਾਰਤ ਲਾਹੌਰ ਵਿੱਚ 34, ਰਾਵਲਪਿੰਡੀ ਵਿੱਚ 31, ਫੈਸਲਾਬਾਦ ਵਿੱਚ 33, ਮੁਲਤਾਨ ਵਿੱਚ 35 ਅਤੇ ਬਹਾਵਲਪੁਰ ਵਿੱਚ 36 ਹੋਣ ਦਾ ਇਮਕਾਨ ਹੈ। ਮਹਿਕਮਾ ਮੌਸਮੀਆਤ ਦੇ ਮਾਹਿਰੀਨ ਦਾ ਕਹਿਣਾ ਹੈ ਕਿ ਆਉਣ ਵਾਲਿਆਂ ਦਿਨਾਂ ਵਿੱਚ ਗਰਮੀ ਮਜ਼ੀਦ ਵਧੇਗੀ ਅਤੇ ਮੌਸਮ ਖੁਸ਼ਕ ਅਤੇ ਗਰਮ ਰਹੇਗਾ। ਤੁਸੀਂ ਅੱਜ ਦੀਆਂ ਖਬਰਾਂ ਸੁਣੀਆਂ ਤੇ ਵੇਖੀਆਂ। ਜੁੜੇ ਰਹਿਣਾ YouTube ਚੈਨਲ ਪੰਜਾਬੀ ਲਹਿਰ ਦੇ ਨਾਲ। ਆਪਣੇ ਮੇਜ਼ਬਾਨ ਸੈਯਦ ਇਰਫਾਨ ਅਲ ਹਸਨੀ ਨੂੰ ਇਜਾਜ਼ਤ ਦਿਓ। ਰੱਬ ਰਾਖਾ।